ਜਦੋਂ ਸਾਡੇ ਜਥੇਦਾਰ ਜਾਂ ਸਾਡੇ ਕੋਈ ਲੀਡਰ ਜਿਹੜੇ ਮੁਖੀ ਹੁੰਦੇ ਸੀ, ਜਦੋਂ ਉਹ ਗੱਲ ਕਰਦੇ ਸੀ ਤਾਂ ਦਿੱਲੀ ਦੀ ਸਰਕਾਰ, ਦਿੱਲੀ ਦੇ ਲੋਕਾਂ ਦੀਆਂ ਪਜਾਮੀਆਂ ਗਿੱਲੀਆਂ ਹੋ ਜਾਂਦੀਆਂ ਹੁੰਦੀਆਂ ਸੀ। ਪਰ ਅੱਜ ਸਾਡੇ ਜਥੇਦਾਰ, ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤਾਂ ਉਹਨਾਂ ਦੇ ਕੋਲ ਜਾ ਕੇ, ਉਹਨਾਂ ਦੇ ਤਲਵੇ, ਉਹਨਾਂ ਦੇ ਥੱਲੇ ਜਾ ਕੇ, ਉਹਨਾਂ ਦੀ ਝੋਲੀਆਂ ਉਹਨਾਂ ਅੱਗੇ ਅੱਡ ਕੇ ਬੈਠੇ ਰਹਿੰਦੇ ਆ। ਤੁਸੀਂ ਕਹਿੰਦੇ ਹੋ ਪੰਜਾਬ ਦੀ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ। ਅਕਾਲੀ ਦਲ ਬਾਦਲ ਖੇਤਰੀ ਪਾਰਟੀ ਹੈ ਤੇ ਸੀਗਾ, ਕੀ ਲੱਗਦਾ ਕਿ ਉਹਨਾਂ ਮਸਲਿਆਂ ਤੇ ਕੰਮ ਹੋਇਆ ਨਹੀਂ, ਜਾਂ ਸੰਤੁਸ਼ਟ ਕਿਉਂ ਨਹੀਂ ਹੋ ਤੁਸੀਂ ਉਹਨਾਂ ਤੋਂ? ਨਹੀਂ, ਜੇ ਹੋਇਆ ਹੁੰਦਾ ਤੇ ਫਿਰ ਗੁਰੂ ਸਾਹਿਬ ਦੀਆਂ ਬੇਦਬੀਆਂ ਨਾ ਹੁੰਦੀਆਂ। ਪਹਿਲੇ ਵੰਡੀਆਂ ਸੀ ਜਿਹੜੀਆਂ 9 ਮਿਸਲਾਂ 'ਚ ਸੀ, ਪਰ ਕੌਮ ਦੇ ਭੀੜਾ ਪੈਂਦੇ ਸੀ ਤੇ ਇਕੱਠੀਆਂ ਹੁੰਦੀਆਂ ਸੀ। ਅੱਜ ਤੇ ਅਸੀਂ ਆਪਣੀਆਂ ਵੰਡੀਆਂ ਐਨੇ ਵਿਸ਼ਾਲ ਬਣਾ ਦਿੱਤੀਆਂ ਕਿ ਸਾਡੀ ਹੋਮੇ, ਸਾਡਾ ਹੰਕਾਰ, ਇਹ ਚੀਜ਼ਾਂ, ਕਿਉਂਕਿ ਅਸੀਂ ਨਾਮ ਔਰ ਬਾਣੀ ਤੋਂ ਜਿੰਨੇ ਲੀਡਰ ਨੇ ਸਾਰੇ ਟੁੱਟੇ ਹੋਏ। ਕਿਹੜਾ ਲੀਡਰ ਹੈ ਜਿਹੜਾ ਨਾਮ ਬਾਣੀ ਨਾਲ ਜੁੜਿਆ ਹੋਇਆ? ਦਲ ਖਾਲਸਾ ਜਿਹੜਾ ਇਲੈਕਸ਼ਨ ਨਹੀਂ ਲੜਦਾ, ਪਰ ਉਹਨਾਂ ਨੂੰ ਵਿੱਚ ਆ ਕੇ ਘੱਟੋ ਘੱਟ ਸਮਝੌਤੇ ਦੇ ਵਿੱਚ ਬੈਠ ਕੇ ਸਮਝੌਤਾ ਜ਼ਰੂਰ ਕਰਾਉਣਾ ਚਾਹੀਦਾ। ਉਹਨਾਂ ਦੇ ਵਿਚਾਰ ਇਸ ਸੰਵਿਧਾਨ ਦੇ ਮੁਤਾਬਿਕ ਇਲੈਕਸ਼ਨ ਲੜਨ ਦੇ ਚਾਹੇ ਨਾ ਹੋਣ। ਅੱਜ ਅਸੀਂ ਪੰਜਾਬ ਦੀ ਲੀਡਰਸ਼ਿਪ ਕੁੱਤਿਆਂ ਦੀ ਮਾਫਕ ਇੱਕ ਦੂਜੇ ਦੇ ਉੱਤੇ ਭਾਰੂ ਪੈਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਪੰਜੇ ਦੇ ਨਾਲ ਜਿਨ੍ਹਾਂ ਨੇ ਸਾਡਾ ਕਤਲੋਗਾਰਤ ਕੀਤਾ, ਉਹਨਾਂ ਜਥੇਬੰਦੀਆਂ ਵਿੱਚ ਜਿਹੜੇ ਬੰਦੇ ਗਏ ਨੇ ਔਰ ਉਹਨਾਂ ਦੀ ਸੋਚ ਉਸ ਤਰੀਕੇ ਦੀ ਹੋਏਗੀ ਤੇ ਗਏ ਨੇ, ਤੇ ਅੱਜ ਵਾਰਸ ਜਥੇਬੰਦੀ ਉਹਨਾਂ ਨੂੰ ਇਹ ਕਹਿ ਰਹੀ ਹੈ ਕਿ ਅਸੀਂ ਤੁਹਾਨੂੰ ਵਾਈਸ ਸੀਐਮ ਬਣਾ ਦਿੰਦੇ ਹੈਗੇ। ਲੱਖ ਲਾਹਨਤ ਹੈ ਕੌਮ ਨੂੰ, ਜਿਹੜੇ ਚਿਹਰੇ ਨੇ ਇਹ ਗੱਲ ਕਹੀ ਹੈ ਉਹਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਲੈਕਸ਼ਨ ਦੇ ਮੱਦੇਨਜ਼ਰ ਬਹੁਤ ਸਾਰੀਆਂ ਜਿਹੜੀਆਂ ਚਿੰਤਕ ਜਥੇਬੰਦੀਆਂ ਨੇ ਜਾਂ ਸਰਹੱਦ ਲੋਕ ਨੇ, ਉਹਨਾਂ ਦਾ ਆਮ ਕਰਕੇ ਚਿੰਤਨ ਹੁੰਦਾ ਹੈ ਕਿ ਜਦੋਂ ਤੱਕ ਸਿੱਖ ਜਥੇਬੰਦੀਆਂ ਪੰਜਾਬ ਦੀ ਵਾਗਡੋਰ ਜਾਂ ਪੰਜਾਬ ਦੀ ਅਗਵਾਈ ਨਹੀਂ ਕਰਨਗੇ, ਉਦੋਂ ਤੱਕ ਜਿਹੜਾ ਸਿਆਸੀ ਤੌਰ ਤੇ ਸੱਤਾ ਵਿੱਚ ਨਹੀਂ ਆਉਂਦੀਆਂ ਤਾਂ ਪੰਜਾਬ ਦੀਆਂ ਮੁਸ਼ਕਲਾਂ ਦਾ ਜਿਹੜਾ ਸੁਚੱਜੇ ਤੇ ਸਲੀਕੇਦਾਰ ਤਰੀਕੇ ਦੇ ਨਾਲ ਹੱਲ ਹੈ ਉਹ ਨਹੀਂ ਨਿਕਲ ਸਕਦਾ। ਹਾਲ ਦੇ ਵਿੱਚ ਵੀ ਇੱਕ ਵੱਡਾ ਚਿੰਤਨ ਹੁੰਦਾ ਹੋਇਆ ਨਜ਼ਰ ਆ ਰਿਹਾ, ਜਿਵੇਂ ਅਕਾਲੀ ਦਲ ਵਾਰਸ ਪੰਜਾਬ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਮੇਤ ਜਿਹੜੀਆਂ ਤਮਾਮ ਸਾਰੀਆਂ ਸਿਆਸੀ ਧਿਰਾਂ ਚੋਣ ਅਖਾੜੇ ਦੇ ਵਿੱਚ ਨਿਤਰਦੀਆਂ ਨਜ਼ਰ ਆ ਰਹੀਆਂ ਨੇ। ਤੇ ਇੱਕ ਵੱਡਾ ਚਿੰਤਨ ਇਹ ਹੈ ਕਿ ਇਹਨਾਂ ਸਮੱਸਿਆਵਾਂ ਦੇ ਹੱਲ ਵਾਸਤੇ ਅਲਾਈਅੰਸ ਹੋਣਾ ਲਾਜ਼ਮੀ ਹੈ, ਇਕੱਠਿਆਂ ਹੋ ਕੇ ਇਲੈਕਸ਼ਨ ਲੜਨੇ ਤੇ ਉਸ ਤੋਂ ਬਾਅਦ ਪੰਜਾਬ ਦੀ ਜਿਹੜੀ ਇੱਕ ਖੇਤਰੀ ਪਾਰਟੀ ਕਾਇਮ ਹੋ ਕੇ ਪੰਜਾਬ ਦੀ ਅਗਵਾਈ ਕਰੇ। ਤਾਂ ਇਸੇ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਾਂਗੇ। ਸਾਡੇ ਨਾਲ ਸੰਪਰਕ ਕੀਤਾ ਹੈ ਸੁਖਵਿੰਦਰ ਸਿੰਘ ਭਾਟੀਆ, ਨਵੰਬਰ 1984 ਸਿੱਖ ਕਤਲੇਆਮ ਦੇ ਪੀੜਤ ਨੇ। ਇਹ ਇਸ ਸੰਜੀਦਾ ਮਸਲੇ ਤੇ ਆਪਣੀ ਗੱਲਬਾਤ ਰੱਖਣਾ ਚਾਹੁੰਦੇ ਨੇ ਤੇ ਖਾਸ ਤੌਰ ਤੇ ਜਿਹੜੇ ਭਵਿੱਖ ਦੇ ਗਰਭ ਦੇ ਵਿੱਚ ਸਵਾਲ ਨੇ ਉਹਨਾਂ ਦੇ ਬਾਬਤ ਵੀ ਚਿੰਤਨ ਕਰਨ ਦਾ ਯਤਨ ਕਰਦੇ ਹਾਂ। ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸਵਾਲ ਹੈ ਜੀ, ਜਿਸ ਸੰਜੀਦਾ ਮਸਲੇ ਤੇ ਤੁਸੀਂ ਰਾਬਤਾ ਕਾਇਮ ਕੀਤਾ ਕਿ ਜਿਹੜਾ ਪੰਥਕ ਜਥੇਬੰਦੀਆਂ ਦਾ ਏਕਾ ਹੋਣਾ ਬਹੁਤ ਲਾਜ਼ਮੀ ਹੈ, ਕਿਵੇਂ ਦੇਖਦੇ ਹੋ ਕਿ ਏਕਾ ਕਿਉਂ ਜ਼ਰੂਰੀ ਹੈ? ਕਿਹੜੇ ਇਦਾਂ ਦੇ ਮਸਲੇ ਜਾਪਦੇ ਆ ਤੁਹਾਨੂੰ? ਦੇਖੋ, ਜੇ ਆਪਾਂ ਗੱਲ ਕਰੀਏ ਕਿ ਪੰਜਾਬ ਦਾ ਮਸਲਾ ਸ਼ੁਰੂ ਤੋਂ ਚੱਲਦਾ ਆ ਰਿਹਾ 1947 ਤੋਂ ਬਾਅਦ ਦਾ, ਜਿਸ ਮਸਲੇ ਦੇ ਉੱਤੇ ਧਰਮ ਯੁੱਧ ਮੋਰਚਾ ਲੱਗਿਆ, ਪੰਜਾਬ ਦੀ ਜਵਾਨੀ ਨੂੰ ਕੋਹ ਕੇ ਮਾਰਿਆ ਗਿਆ। ਨਵੰਬਰ 1984 ਦਾ ਕਤਲੋਗਾਰਤ ਪੂਰੇ ਦੇਸ਼ ਵਿੱਚ ਹੋਈ ਔਰ ਸਾਡੀ ਇਹੀ ਲੀਡਰਸ਼ਿਪ ਉਸ ਟਾਈਮ ਵੀ ਖੇਰੂ ਸੀ ਔਰ ਇਹੀ ਲੀਡਰਸ਼ਿਪ ਨੇ ਰਲ ਕੇ ਜਦੋਂ ਮੋਰਚਾ ਲਾਇਆ ਤੇ ਆਵਾਮ, ਪੰਜਾਬ ਦੇ ਹਰ ਬੰਦੇ ਨੇ ਉਸ ਵਿੱਚ ਆਪਣਾ ਯੋਗਦਾਨ ਪਾਇਆ। ਕੁਝ ਪਰਸੈਂਟ ਜਿਹੜੇ ਲੋਕ ਸੀ ਜਿਹੜੇ ਇਹਨਾਂ ਨੇ ਨੈਗੇਟਿਵਿਟੀ ਦਿਖਾਈ ਉਹਦੇ ਵਿੱਚ, ਲੇਕਿਨ ਅਸਲ ਵਿੱਚ ਸਾਰਾ ਪੰਜਾਬ ਇੱਕ ਮੁੱਠ ਸੀ, ਇੱਕ ਸੁਰ ਦੇ ਵਿੱਚ ਗੱਲ ਕਰ ਰਿਹਾ ਸੀ। ਪਰ ਪੰਜਾਬ ਨੂੰ ਉਹ ਹਵਾਵਾਂ, ਤਤੀਆਂ ਹਵਾਵਾਂ ਝੱਲਣੀਆਂ ਪੈ ਗਈਆਂ ਤੇ
ਪਰਿਵਾਰਾਂ ਦੇ ਪਰਿਵਾਰ ਉਸ ਵਿੱਚ ਲੋਕਾਂ ਨੇ ਆਪਣੇ ਲਗਾਏ ਹੈਗੇ। ਪਰ ਸਾਡੀ ਲੀਡਰਸ਼ਿਪ ਨੇ ਕਦੀ ਵੀ ਇਸ ਉੱਤੇ ਚਿੰਤਨ ਨਹੀਂ ਕੀਤਾ। ਨਾ ਚਿੰਤਨ ਕਰਕੇ ਅੱਜ ਤੱਕ ਜਦੋਂ ਸਾਡੇ ਜਥੇਦਾਰ ਜਾਂ ਸਾਡੇ ਕੋਈ ਲੀਡਰ ਜਿਹੜੇ ਮੁਖੀ ਹੁੰਦੇ ਸੀ, ਜਦੋਂ ਉਹ ਗੱਲ ਕਰਦੇ ਸੀ ਤਾਂ ਦਿੱਲੀ ਦੀ ਸਰਕਾਰ, ਦਿੱਲੀ ਦੇ ਲੋਕਾਂ ਦੀਆਂ ਪਜਾਮੀਆਂ ਗਿੱਲੀਆਂ ਹੋ ਜਾਂਦੀਆਂ ਹੁੰਦੀਆਂ ਸੀ। ਪਰ ਅੱਜ ਸਾਡੇ ਜਥੇਦਾਰ, ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਤਾਂ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੇ ਤਲਵੇ, ਉਹਨਾਂ ਦੇ ਥੱਲੇ ਜਾ ਕੇ ਉਹਨਾਂ ਦੀ ਝੋਲੀਆਂ ਉਹਨਾਂ ਅੱਗੇ ਅੱਡ ਕੇ ਬੈਠੇ ਰਹਿੰਦੇ ਆ। ਤੇ ਕੌਮ ਅਤੇ ਪੰਜਾਬ ਦਾ ਨੁਕਸਾਨ ਸਭ ਤੋਂ ਵੱਧ ਜਿੰਨਾ ਹੋਣਾ ਸੀ ਹੋ ਗਿਆ। ਹੁਣ ਇਹਨਾਂ ਨੂੰ ਇਕੱਠਿਆਂ ਕਰਨ ਦੀ ਬਹੁਤ ਜ਼ਿਆਦਾ ਸਖਤ ਲੋੜ ਪੈ ਗਈ। ਇਸੇ ਕਰਕੇ ਅਸੀਂ ਅੱਜ ਆਪ ਜੀ ਨੂੰ ਜਿਹੜੀ ਇਹ ਗੱਲ ਕਹੀ ਕਿ ਨਵੰਬਰ 1984 ਜਦੋਂ ਲੋਕਾਂ ਦੀਆਂ ਧੀਆਂ ਭੈਣਾਂ ਦੀ ਗੱਲ ਕੀਤੀ ਜਾਂਦੀ ਹੈ, ਹੁਣ ਦਿੱਲੀ ਦੇ ਅੰਦਰ ਜਿਹੜਾ ਮੋਰਚਾ ਲੱਗਿਆ ਸੀ ਪੇਪਰ ਲੀਕ ਦੇ ਮਸਲੇ ਦੇ ਵਿੱਚ, ਉਦੋਂ ਵੀ ਸਿੱਖਾਂ ਨੇ ਫਿਰ ਯੋਗਦਾਨ ਪਾਇਆ। ਪਰ ਉਹ ਸਿੱਖ ਲੀਡਰਸ਼ਿਪ ਜਿਹੜੀ ਉਹ ਗੱਲਾਂ ਨੂੰ ਕਰਦੀ ਆ, ਕਦੀ ਉਸ ਲੀਡਰਸ਼ਿਪ ਨੇ ਜਿਹੜੀਆਂ ਧੀਆਂ ਭੈਣਾਂ ਦੀ ਪੱਤ ਲੁੱਟੀ ਗਈ, ਤੁਹਾਡੇ ਬੱਚਿਆਂ ਨੂੰ ਯਤੀਮ ਬਣਾਇਆ ਗਿਆ, ਉਹਦੇ ਵਾਸਤੇ ਕੌਮ ਇੱਕ ਮੁਰਤਾ ਕਿਉਂ ਨਹੀਂ ਦਿਖਾ ਰਹੀ? ਇਸ ਚੀਜ਼ਾਂ ਨੂੰ ਦੇਖਦੇ ਹੋਏ ਮਨ ਬੜਾ ਅੰਦਰੋਂ ਰੋਂਦਾ, ਕੁਰਲਾਉਂਦਾ ਕਿ ਅਸੀਂ ਕੌਮ ਦੇ ਵਾਸਤੇ ਕੋਈ ਸਹੀ ਉਪਰਾਲਾ, ਸਹੀ ਤਰੀਕਾ ਨਹੀਂ ਕਰ ਸਕੇ। ਇਸੇ ਕਰਕੇ ਇਹੀ ਦੁੱਖ, ਇਹੀ ਚੀਜ਼ਾਂ ਨੂੰ ਦੇਖਦੇ ਹੋਏ ਮਨ ਜਿਹੜਾ ਚਿੰਤਤ ਆ। ਤਾਂ ਹੀ ਅਸੀਂ ਕਿਹਾ ਕਿ ਜਿਹੜੀ ਹਰ ਬੰਦਾ, ਹਰ ਪਾਰਟੀ ਇੱਕ ਮਿਸ਼ਨ 2027 ਦੀ ਗੱਲ ਕਰਦਾ ਆ ਰਿਹਾ, ਪਰ ਸਭ ਤੋਂ ਪਹਿਲਾਂ ਪੰਜਾਬ ਦੀ ਖੇਤਰੀ ਪਾਰਟੀ ਇੱਕ ਬਣਨੀ ਚਾਹੀਦੀ ਹੈ। ਪੰਜਾਬ ਦਾ ਆਵਾਮ, ਪੰਜਾਬ ਦੇ ਲੋਕਾਂ ਦੀ ਅੱਜ ਦੀ ਆਵਾਜ਼ ਬਣ ਚੁੱਕੀ। ਤੁਸੀਂ ਕਹਿੰਦੇ ਹੋ ਪੰਜਾਬ ਦੀ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ। ਅਕਾਲੀ ਦਲ, ਬਾਦਲ ਖੇਤਰੀ ਪਾਰਟੀ ਹੈ ਤੇ ਸੀਗਾ। ਕੀ ਲੱਗਦਾ ਕਿ ਉਹਨਾਂ ਮਸਲਿਆਂ ਤੇ ਕੰਮ ਹੋਇਆ ਨਹੀਂ, ਜਾਂ ਸੰਤੁਸ਼ਟ ਕਿਉਂ ਨਹੀਂ ਹੋ ਤੁਸੀਂ ਉਹਨਾਂ ਤੋਂ? ਨਹੀਂ, ਜੇ ਹੋਇਆ ਹੁੰਦਾ ਤੇ ਫਿਰ ਗੁਰੂ ਸਾਹਿਬ ਦੀਆਂ ਬੇਦਬੀਆਂ ਨਾ ਹੁੰਦੀਆਂ ਕਿ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਸਾਰਿਆਂ ਨੂੰ, ਜਿਹੜਾ ਮਾਨਵਤਾ ਨੂੰ ਇੱਕ ਮਨਕੇ ਦੇ ਰਾਹੀਂ ਮਾਲਾ ਬਣਾ ਕੇ ਪਰੋਣ ਦੀ ਗੱਲ ਕਰਦਾ ਹੋਏ, ਸਿਰਫ ਉਸੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਅਟੈਕ ਹੋਣੇ, ਔਰ ਉਹ ਵੀ ਉਸ ਕਹਿ ਲਓ ਕਿ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਦੇ ਵਿੱਚ। ਅਸੀਂ ਉਹਨਾਂ ਦੇ ਅੱਜ ਇਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਨਾਲ ਰਲ ਕੇ ਨਹੀਂ ਚੱਲਣਾ ਚਾਹੀਦਾ, ਪਰ ਜਿਹੜੇ ਉਹਨਾਂ ਨੇ ਗੁਨਾਹ ਕੀਤੇ ਨੇ, ਉਹਨਾਂ ਦੇ ਗੁਨਾਹ ਨੂੰ ਦੇਖਦੇ ਹੋਏ ਉਹਨਾਂ ਨੂੰ ਦਰਿਆ ਜ਼ਰੂਰ ਚੜਵਾ ਕੇ ਅਕਾਲੀ ਲੀਡਰਸ਼ਿਪ ਦੇ ਵਿੱਚ ਬਿਠਾਉਣਾ ਚਾਹੀਦਾ। ਤੇ ਔਰ ਅਕਾਲੀ ਲੀਡਰਸ਼ਿਪ ਬਾਕੀ ਸਾਰੀ ਨੂੰ ਸੁਚੇਤ ਹੋ ਕੇ ਇੱਕ ਮੁਰਤਾ ਦਿਖਾਣੀ ਬਹੁਤ ਜ਼ਰੂਰੀ ਹੈ ਅੱਜ ਦੀ ਜੋ ਲੋੜ ਹੈ। ਇੱਕ ਖਾਸ ਤੌਰ ਤੇ ਵੱਡਾ ਸਵਾਲ ਇਹ ਵੀ ਹੈ ਕਿ ਬਹੁਤ ਸਾਰੇ ਲੋਕਾਂ ਦੇ ਵੱਲੋਂ, ਜਾਂ ਜਿਹੜੇ ਪੰਜਾਬ ਦੇ ਚਿੰਤਕ ਨੇ ਜਾਂ ਵਿਦੇਸ਼ਾਂ ਦੇ ਵਿੱਚ ਬੈਠਾ ਹੋਇਆ ਸਿੱਖ ਭਾਈਚਾਰਾ ਹੈ, ਉਹਨਾਂ ਦਾ ਪੰਜਾਬ ਦੇ ਸੰਜੀਦਾ ਮਸਲਿਆਂ ਨੂੰ ਲੈ ਕੇ ਇਸ ਗੱਲ ਦਾ ਚਿੰਤਾ ਜ਼ਾਹਰ ਹੁੰਦੀ ਹੈ ਕਿ ਪੰਜਾਬ ਦੀ ਖੇਤਰੀ ਪਾਰਟੀ ਹੋਵੇ, ਪੰਜਾਬ ਦੇ ਜਿਹੜੇ ਸੁਹਿਰਦ ਲੋਕ ਹੈ, ਉਹ ਇੱਕ ਪਲੇਟਫਾਰਮ ਤੇ ਆ ਕੇ ਪੰਜਾਬ ਦੀਆਂ ਇਲੈਕਸ਼ਨ ਨਾਲ ਲੜਨ। ਕੀ ਲੱਗਦਾ ਫਿਰ ਇਹਦੀ ਪਹਿਲ ਕਦਮੀ ਕੌਣ ਕਰੇ? ਕਿਹਦੇ ਵੱਲ ਦੇਖਿਆ ਜਾਵੇ ਕਿ ਇਹ ਤੇ ਪਹਿਲ ਕਦਮੀ ਕਰੂਗੀ? ਲੋਕ ਇਕੱਠੇ ਹੋਣਗੇ, ਪੰਥਕ ਲੋਕ ਇਕੱਠੇ ਹੋਣਗੇ? ਉਹਦੇ ਵਿੱਚ ਬਾਹਰਲੇ ਸਿੱਖਾਂ ਨੂੰ ਜਿਹੜੇ ਇੱਥੇ ਉਹ ਆਪਣਾ ਇੱਕ ਵਫਦ ਭੇਜਣ, ਜਾਂ ਅਸੀਂ ਇਹ 15 ਅਗਸਤ ਦਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਪ੍ਰੋਗਰਾਮ ਹੈ, ਉਸ ਤੋਂ ਬਾਅਦ ਅਸੀਂ ਵੀ ਆਪਣੀ ਸੁਸਾਇਟੀ ਵੱਲੋਂ ਸੋਚ ਰਹੇ ਹਾਂ ਕਿ ਸਾਰਿਆਂ ਨੂੰ ਅਸੀਂ ਆਪਣੇ ਨਵੰਬਰ 1984 ਦੇ ਮੁੱਦੇ ਦੇ ਉੱਤੇ ਇੱਕ ਸੱਦਾ ਪੱਤਰ ਜ਼ਰੂਰ ਭੇਜਾਂਗੇ ਇਸ ਵਾਰ, ਕਿ ਇਹਨਾਂ ਨੂੰ ਇੱਕ ਟੇਬਲ ਤੇ ਬਿਠਾ ਕੇ ਇੱਕ ਗੱਲ ਜ਼ਰੂਰ ਰੱਖਾਂਗੇ ਕਿ ਲੋਕਾਂ ਦੀਆਂ ਧੀਆਂ ਭੈਣਾਂ ਦੀ ਪੱਤ ਜਿਹੜੀ ਬਚਾਉਣ ਵਾਲੇ ਅੱਜ ਆਪਣੀਆਂ 42 ਸਾਲ ਤੋਂ ਜਿਹੜੀਆਂ ਸਾਡੀਆਂ ਪੱਤਾਂ ਲੁੱਟੀਆਂ ਗਈਆਂ, ਉਹਦੇ ਉੱਤੇ ਅੱਜ ਆਪਾਂ ਕਿਉਂ ਨਹੀਂ ਇਕੱਠੇ ਹੋ ਰਹੇ? ਇਹਦਾ ਵੀ ਇਹਨਾਂ ਕੋਲੋਂ ਜਵਾਬ ਵੀ ਮੰਗਿਆ ਜਾਏਗਾ ਤੇ ਇਹਨਾਂ ਨੂੰ ਉੱਥੇ ਇਕੱਠੇ ਹੋ ਕੇ ਇਹ ਵੀ ਦੱਸਿਆ ਜਾਏਗਾ, ਜਦੋਂ ਕੌਮ ਖੇਰੂ ਹੁੰਦੀ ਸੀ, 9 ਮਿਸਲਾਂ 'ਚ ਵੰਡੀ ਗਈ ਸੀ, ਉਦੋਂ ਵੀ ਕੌਮ ਇਕੱਠੀ ਹੋਈ ਆ, ਅੱਜ ਕਿਉਂ ਨਹੀਂ ਹੋ ਸਕਦੀ? ਕਿਉਂਕਿ ਇਹਨਾਂ ਨੂੰ ਹਰ ਇੱਕ ਨੇ, ਮੈਂ ਕਿਸੇ ਇੱਕ ਲੀਡਰ ਦੀ ਗੱਲ ਨਹੀਂ ਕਰਦਾ, ਇਹ ਸਾਰੇ ਲੀਡਰ ਉਸੇ ਮਾਲਾ ਦੇ ਵਿੱਚੋਂ ਨਿਕਲੇ ਹੋਏ ਨੇ। ਪਰ
ਇਹ ਮਾਲਾ ਜਿਹੜੀ ਇਹਨਾਂ ਨੂੰ ਜਪਣੀ ਚਾਹੀਦੀ ਸੀ, ਜਿਹੜਾ ਰਾਗ ਇਹਨਾਂ ਨੂੰ ਅਲਾਪਣਾ ਚਾਹੀਦਾ ਸੀ, ਔਰ ਜਥੇਦਾਰ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਤਿੰਨੋਂ, ਚਾਹੇ ਉਹ ਨਵੀਂ ਹਰਿਆਣਾ ਦੀ ਬਣੀ ਤੇ ਦਿੱਲੀ ਵਾਲੀ ਤੇ ਪੰਜਾਬ ਦੀ ਸ਼੍ਰੋਮਣੀ ਕਮੇਟੀ, ਇਹ ਸਾਰਿਆਂ ਨੂੰ ਇਹਦੇ ਉੱਤੇ ਇਕਜੁੱਟਤਾ ਦਿਖਾ ਕੇ ਕੌਮ ਨੂੰ ਇਕੱਠਿਆਂ ਕਰਨ ਦੀ ਕੋਈ ਗੱਲ ਕੀਤੀ ਜਾਣੀ ਚਾਹੀਦੀ ਸੀ। ਪਰ ਬਦਕਿਸਮਤੀ ਆ ਕਿ ਆਪਾਂ ਆਪਸ ਵਿੱਚ ਇੰਨੀਆਂ ਵੰਡੀਆਂ ਪਾ ਲਈਆਂ। ਪਹਿਲੇ ਵੰਡੀਆਂ ਸੀ ਜਿਹੜੀਆਂ 9 ਮਿਸਲਾਂ 'ਚ ਸੀ, ਪਰ ਕੌਮ ਦੇ ਭੀੜਾ ਪੈਂਦੇ ਸੀ ਤੇ ਇਕੱਠੀਆਂ ਹੁੰਦੀਆਂ ਸੀ। ਅੱਜ ਤੇ ਅਸੀਂ ਆਪਣੀਆਂ ਵੰਡੀਆਂ ਇੰਨੇ ਵਿਸ਼ਾਲ ਬਣਾ ਦਿੱਤੀਆਂ ਕਿ ਸਾਡੀ ਹੋਮੇ, ਸਾਡਾ ਹੰਕਾਰ, ਇਹ ਚੀਜ਼ਾਂ, ਕਿਉਂਕਿ ਅਸੀਂ ਨਾਮ ਔਰ ਬਾਣੀ ਤੋਂ ਜਿੰਨੇ ਲੀਡਰ ਨੇ ਸਾਰੇ ਟੁੱਟੇ ਹੋਏ। ਕਿਹੜਾ ਲੀਡਰ ਹੈ ਜਿਹੜਾ ਨਾਮ ਬਾਣੀ ਨਾਲ ਜੁੜਿਆ ਹੋਇਆ? ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਾਂ ਉਹਨਾਂ ਦੀ ਨਾਲ ਜਿਹੜੀ ਫੌਜ ਸੀ, ਉਸ ਤੋਂ ਇਲਾਵਾ ਕਿਹੜਾ ਲੀਡਰ ਆ, ਕਿਹੜਾ ਪੰਥਕ ਬੰਦਾ ਜਿਹਦੇ ਉੱਤੇ ਜਿਹਨੂੰ ਬਾਣੀ ਨਾਲ ਕੋਈ ਸਰੋਕਾਰ ਵੀ ਹੋਏ? ਕਿਉਂਕਿ ਇਹ ਸਾਰੀਆਂ ਚੀਜ਼ਾਂ ਤੋਂ ਇਹ ਵਿਸਰ ਚੁੱਕੇ ਨੇ। ਇਹਨਾਂ ਨੂੰ ਯਾਦ ਕਰਾਉਣ ਵਾਸਤੇ ਅਸੀਂ ਅੱਜ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ, ਜਦੋਂ ਸਿੱਖ ਆਪਸ ਵਿੱਚ ਲੜੇ ਹੁੰਦੇ ਸੀ ਤੇ ਪਰਚੀਆਂ ਵੀ ਪੈ ਸਕਦੀਆਂ ਸੀ। ਅੱਜ ਪਰਚੀਆਂ ਕਿਉਂ ਨਹੀਂ ਪੈ ਸਕਦੀਆਂ? ਜਦੋਂ ਤਤ ਖਾਲਸਾ ਤੇ ਜਿਹੜਾ ਦੂਸਰੇ ਖਾਲਸਾ ਸੀ ਕਿ ਬੰਦੀ ਖਾਲਸਾ, ਉਹ ਆਪਸ ਵਿੱਚ ਜਦੋਂ ਲੜਦੇ ਸੀ ਤੇ ਉਹਨਾਂ ਦੀਆਂ ਪਰਚੀਆਂ ਪਾਇਆ ਜਾਂਦੀਆਂ ਸੀ, ਤੇ ਜਿਹੜੀ ਪਰਚੀ ਨਿਕਲ ਆਉਂਦੀ ਸੀ ਬਾਕੀ ਸਾਰੀ ਟੀਮ, ਸਾਰੇ ਲੋਕ, ਸਾਰਾ ਆਵਾਮ ਸਿੱਖ ਕੌਮ ਦਾ ਇੱਕ ਹੋ ਜਾਂਦਾ ਹੁੰਦਾ ਸੀ। ਪਰ ਬੜੇ ਅਫਸੋਸ ਦੀ ਗੱਲ ਆ, ਅੱਜ ਨਹੀਂ ਹੋ ਰਿਹਾ। ਕੀ ਲੱਗਦਾ ਕਿ ਤੁਹਾਡੇ ਅਨੁਸਾਰ ਇਦਾਂ ਦੀਆਂ ਕਿਹੜੀਆਂ ਪੰਜਾਬ ਦੇ ਵਿੱਚ ਉਹ ਪੰਥਕ ਜਥੇਬੰਦੀਆਂ ਨੇ ਜਿਹੜੀਆਂ ਸਿਧਾਂਤਾਂ ਤੇ ਅਜੇ ਤੱਕ ਖਰੀਆਂ ਰਹੀਆਂ ਨੇ, ਤਾਂ ਉਹਨਾਂ ਦਾ ਇੱਕ ਅਲਾਈਅੰਸ ਹੋਵੇ, ਉਹ ਸਿਆਸੀ ਤੌਰ ਤੇ ਪੰਜਾਬ ਦੀ ਸੱਤਾ ਦੇ ਉੱਪਰ ਕਾਬਜ਼ ਹੋ ਸਕਣ? ਇਦਾਂ ਦੀਆਂ ਕਿਹੜੀਆਂ ਜਥੇਬੰਦੀਆਂ ਜਾਪਦੀਆਂ ਜਿਨ੍ਹਾਂ ਨੂੰ ਲੱਗਦਾ ਕਿ ਪਹਿਲ ਦੇ ਆਧਾਰ ਤੇ ਇਕੱਠੇ ਹੋਣ ਦੀ ਲੋੜ ਆ? ਨਹੀਂ, ਇਹਦੇ ਵਿੱਚ ਜਥੇਬੰਦੀਆਂ ਸਾਰੀਆਂ ਆਪਣੇ ਤਰੀਕੇ ਨਾਲ ਜਿਹੜੀਆਂ ਕੰਮ ਕਰ ਰਹੀਆਂ ਨੇ, ਚਾਹੇ ਉਹ ਵਾਰਿਸ ਪੰਜਾਬ ਦੀ ਜਥੇਬੰਦੀ ਆ, ਚਾਹੇ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹ ਪਿਛਲੇ 40 ਸਾਲ ਤੋਂ ਇੱਕ ਸਟੈਂਡ ਦਾ ਹੈਗਾ। ਆਪਾਂ ਤੇ ਆਪਣੇ ਲੀਡਰਾਂ ਨੇ ਸਟੈਂਡ ਹੀ ਗਵਾ ਚੁੱਕੇ ਨੇ, ਔਰ ਅਕਾਲ ਤਖਤ ਸਾਹਿਬ ਤੋਂ ਉਪਜ ਹੋਈ ਪਾਰਟੀ ਆ ਦਲ ਖਾਲਸਾ, ਜਿਹੜਾ ਇਲੈਕਸ਼ਨ ਨਹੀਂ ਲੜਦਾ, ਪਰ ਉਹਨਾਂ ਨੂੰ ਵਿੱਚ ਆ ਕੇ ਘੱਟੋ ਘੱਟ ਸਮਝੌਤੇ ਦੇ ਵਿੱਚ ਬੈਠ ਕੇ ਸਮਝੌਤਾ ਜ਼ਰੂਰ ਕਰਾਉਣਾ ਚਾਹੀਦਾ। ਉਹਨਾਂ ਦੇ ਵਿਚਾਰ ਇਸ ਸੰਵਿਧਾਨ ਦੇ ਮੁਤਾਬਿਕ ਇਲੈਕਸ਼ਨ ਲੜਨ ਦੇ ਚਾਹੇ ਨਾ ਹੋਣ, ਲੇਕਿਨ ਉਹਨਾਂ ਨੂੰ ਵਿੱਚ ਬੈਠ ਕੇ ਸਮਝੌਤੇ ਦੇ ਵਿੱਚ ਕੌਮ ਨੂੰ ਇਕੱਠਿਆਂ ਕਰਨ ਦੇ ਵਿੱਚ ਦਲ ਖਾਲਸਾ ਨੂੰ ਵੀ ਬਰਾਬਰ ਦੀ ਭਾਈਵਾਲੀ ਨਿਭਾਉਣੀ ਚਾਹੀਦੀ ਆ। ਔਰ ਉੱਥੇ ਉਹ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ, ਚਾਹੇ ਦਲ ਖਾਲਸਾ ਦੇ ਨਾਮ ਦੇ ਉੱਤੇ ਟਿਕਟ ਨਾ ਲੜੀ ਜਾਏ, ਪਰ ਉਹ ਉਸ ਤਰੀਕੇ ਦੇ ਜਿਹੜੇ ਸੰਜੀਦਾ, ਜਿਨ੍ਹਾਂ ਨੇ ਪਰਿਵਾਰਾਂ ਨੇ ਸ਼ਹੀਦੀਆਂ ਦਿੱਤੀਆਂ, ਕੌਮ ਦੇ ਲਈ ਲੜੇ ਨੇ, ਉਹ ਪਰਿਵਾਰਾਂ ਦੇ ਨਾਮ ਪ੍ਰਪੋਜ਼ ਕਰਕੇ ਉਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਉਤਾਰਨਾ ਚਾਹੀਦਾ, ਔਰ ਜਿਹੜੇ ਪੰਥਕ ਵਿਚਾਰ ਰੱਖਦੇ ਹੋ। ਇਸ ਕਰਕੇ ਕੱਲੀ ਮੈਂ ਇੱਕ ਮਿਸਾਲ ਹੀ ਦਿੱਤੀ ਆ ਕਿ ਦਲ ਖਾਲਸਾ ਇਸ ਤਰੀਕੇ ਅਕਾਲੀ ਦਲ ਬਾਦਲ ਨੂੰ ਵਿੱਚ ਲੈ ਲਿਆਣਾ ਜਾਣਾ ਚਾਹੀਦਾ। ਮੈਂ ਇਸ ਗੱਲ ਦੇ ਉੱਤੇ ਬਿਲਕੁਲ ਕਿ ਚਾਹੇ ਉਹ ਸਾਡੇ ਗੁਰੂ ਘਰ ਦੀਆਂ ਬੇਅਦਬੀਆਂ ਹੋਈਆਂ, ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਵਿੱਚ ਚਿੱਠੀਆਂ ਲਿਖੀਆਂ ਗਈਆਂ, ਉਹ ਚੀਜ਼ਾਂ ਨੂੰ ਵੀ ਭੁੱਲ ਕੇ ਅੱਜ ਕੌਮ ਕੌਮ ਦਾ ਨੁਕਸਾਨ ਨਹੀਂ ਹੋਇਆ, ਪਰ ਕੌਮ ਦੇ ਜਜ਼ਬਾਤ, ਕੌਮ ਦੀਆਂ ਉਹ ਗੱਲਾਂ ਜਿਹਦੇ ਉੱਤੇ ਕਦੀ ਦੁਨੀਆ ਸਾਡੇ ਤੇ ਫਖਰ ਮਹਿਸੂਸ ਕਰਦੀ ਸੀ, ਜਿਸ ਤਰ੍ਹਾਂ ਅੱਜ ਗੁਰੂ ਕਾ ਲੰਗਰ ਲਗਾਇਆ ਜਾਂਦਾ ਤੇ ਪੂਰੀ ਦੁਨੀਆ ਸਾਡੇ ਤੇ ਫਖਰ ਮਹਿਸੂਸ ਕਰਦੀ ਹੈ, ਇਸੇ ਤਰੀਕੇ ਕਿਸੇ ਟਾਈਮ ਕੌਮ ਸਾਡੀ ਹਰ ਗੱਲ ਦੇ ਉੱਤੇ ਫਖਰ ਮਹਿਸੂਸ ਕਰਦੀ ਸੀ। ਪਰ ਅੱਜ ਇਹ ਲੀਡਰਾਂ ਨੇ ਜਿੰਨੀ ਗਿਰਾਵਟ ਕੌਮ ਦੇ ਅੰਦਰ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਇਸ ਨੂੰ ਮੱਦੇ ਨਜ਼ਰ ਅਸੀਂ ਚਾਹੁੰਦੇ ਹਾਂ ਕਿ ਕੌਮ ਇੱਕ ਨਵੇਂ ਤਰੀਕੇ ਦੇ ਨਾਲ ਜਥੇਦਾਰ ਸਾਹਿਬ ਨੂੰ ਇੱਕ ਪਾਰਟੀ ਦੀ ਗੱਲ ਕਰਕੇ ਦੂਸਰੀ ਪਾਰਟੀ ਨੂੰ ਭੰਡਣਾ ਉਹ ਛੱਡਣਾ ਚਾਹੀਦਾ, ਔਰ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਕਰਨ ਵਾਸਤੇ ਹਰ ਯੋਧੇ ਨੂੰ, ਹਰ ਕੌਮ ਦੇ ਪੰਜਾਬ ਦੇ ਦਰਦ ਰੱਖਣ ਵਾਲੇ ਨੂੰ, ਉਹਦੇ ਵਿੱਚ ਹਿੰਦੂ ਵੀ ਹੋ ਸਕਦਾ ਜਿਹੜਾ ਪੰਜਾਬ ਦਾ ਦਰਦ ਰੱਖਦਾ ਹੋਏ, ਮੁਸਲਮਾਨ ਵੀ ਹੋ ਸਕਦਾ, ਈਸਾਈ ਵੀ ਹੋ ਸਕਦਾ, ਔਰ ਸਿੱਖ ਕੌਮ ਦੇ ਕੋਲ ਆਪਣੇ ਬੜੇ ਇਸ ਤਰ੍ਹਾਂ ਦੇ
ਹੈਗੇ ਨੇ ਜਿਹੜੇ ਕਿ ਦਰਦ ਰੱਖਦੇ ਨੇ, ਕੌਮ ਦੀ ਪੀੜਾ ਉਹਨਾਂ ਦੇ ਅੰਦਰ, ਪਰ ਕੌਮ ਉਹ ਉਹਨਾਂ ਦੀ ਆਵਾਜ਼, ਉਹ ਲੀਡਰਸ਼ਿਪ, ਉਹ ਉਹਨਾਂ ਦੀ ਆਵਾਜ਼ ਸੁਣਨਾ ਹੀ ਨਹੀਂ ਚਾਹੁੰਦੀ ਹੈਗੀ। ਇਹ ਕਾਰਨ ਨੇ। ਇਹ ਕਾਰਨਾਂ ਤੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 14 ਜੰਗਾਂ ਲੜੀਆਂ, 14 ਜੰਗਾਂ ਲੜਨ ਤੋਂ ਬਾਅਦ ਗੁਰੂ ਸਾਹਿਬ ਨੇ ਖਾਲਸਾ ਪੰਥ ਨੂੰ ਇਕੱਠਿਆਂ ਕਰਕੇ ਕਹਿਤਾ ਵੀ ਚਲੋ ਬਈ ਤੁਸੀਂ ਅੱਜ ਜਿਹੜੇ ਚੋਲ ਆ ਉਹਨਾਂ ਨੂੰ ਰੱਖਿਆ ਜਾਏ, ਲੰਗਰ ਤਿਆਰ ਕੀਤਾ ਜਾਏ, ਤੇ ਕੁਝ ਸਿੰਘਾਂ ਦੀ ਡਿਊਟੀਆਂ ਲਗਾਤੀਆਂ ਵੀ ਕੁੱਤੇ ਸ਼ਹਿਰ ਤੋਂ, ਇਲਾਕਿਆਂ ਤੋਂ ਇਕੱਠੇ ਕਰਕੇ ਲਿਆਂਦੇ ਜਾਣ। ਜਦੋਂ ਉਹ ਕੁੱਤਿਆਂ ਨੂੰ ਸ਼ਹਿਰ ਦੇ ਵਿੱਚੋਂ, ਇਲਾਕੇ ਦੇ ਵਿੱਚੋਂ ਇਕੱਠੇ ਕਰਕੇ ਲਿਆਂਦਾ ਗਿਆ, ਐਨੇ ਨੂੰ ਚੋਲ ਵੀ ਰਿੰਨੇ ਗਏ ਸੀ। ਗੁਰੂ ਸਾਹਿਬ ਨੇ ਕਿਹਾ ਵੀ ਇਹ ਜਿਹੜੇ ਚੋਲ ਨੇ ਇਹਨਾਂ ਨੂੰ ਹੁਣ ਕਿਸੇ ਮਤਲਬ ਕਿ ਖੁੱਲੀ ਜਗ੍ਹਾ ਦੇ ਉੱਤੇ ਪਾਇਆ ਜਾਣ, ਤੇ ਕੁੱਤਿਆਂ ਨੂੰ ਕਿਹਾ, ਬਾਅਦ ਚੋਂ ਕਹਿਤਾ ਵੀ ਸਿੰਘਾਂ ਨੂੰ ਕਿਹਾ ਵੀ ਕੁੱਤਿਆਂ ਨੂੰ ਹੁਣ ਛੱਡ ਦਿਓ। ਉਹ ਜਦੋਂ ਛੱਡ ਦਿੱਤੇ ਗਏ, ਉਹ ਚੋਲਾਂ ਧਿਆਨ ਘੱਟ ਤੇ ਇੱਕ ਦੂਜੇ ਦੀਆਂ ਕੱਪੜੇ ਮਤਲਬ ਕਿ ਕਹਿ ਲਓ ਕਿ ਇੱਕ ਦੂਜੇ ਨੂੰ ਪਾੜਨ ਤੇ ਇੱਕ ਦੂਜੇ ਨੂੰ ਮਾਰਨ ਤੇ ਉਹ ਭਾਰੂ ਹੋ ਗਏ। ਉਹੀ ਅੱਜ ਸਾਡੀ ਕੌਮ ਦੀ ਸਥਿਤੀ ਇਹ ਲੀਡਰਾਂ ਨੇ ਪੈਦਾ ਕਰ ਦਿੱਤੀ ਆ ਕਿ ਕੁੱਤਿਆਂ ਵਾਂਗੂ ਲੜ ਰਹੇ ਨੇ ਇੱਕ ਦੂਸਰੇ ਦੇ ਨਾਲ। ਤੇ ਫਿਰ ਜਦੋਂ ਸਾਰਾ ਖਿੰਡ ਪੁੰਡ ਗਿਆ, ਜ਼ਖਮੀ ਹੋ ਗਏ ਕਈ ਉਹਦੇ ਚ ਮਾਰੇ ਗਏ, ਤੇ ਫਿਰ ਗੁਰੂ ਸਾਹਿਬ ਨੇ ਕਿਹਾ ਬਈ ਹੁਣ ਤੁਸੀਂ, ਤੁਹਾਨੂੰ ਇੱਕ ਹੋਰ ਮਿਸਾਲ ਦਿੱਤੀ ਕਿ ਦੁਬਾਰਾ ਚੌਲ ਰੱਖੇ ਜਾਣ। ਜਦੋਂ ਦੁਬਾਰਾ ਚੌਲ ਰੱਖੇ ਗਏ, ਗੁਰੂ ਸਾਹਿਬ ਨੇ ਕਿਹਾ ਜਾਓ ਹੁਣ ਹੀਰਨ ਲੈ ਕੇ ਆਓ। ਤੇ ਹੀਰਨ ਲੈ ਕੇ ਆਂਦੇ ਗਏ 5-7। ਜਦੋਂ ਹੀਰਨ ਆਏ ਤੇ ਹੀਰਨਾਂ ਨੇ ਜਦੋਂ ਚੌਲ ਬਣ ਗਏ, ਉਸੇ ਤਰੀਕੇ ਉਹੀ ਵਰਤਾਂਤ ਫਿਰ ਗੁਰੂ ਸਾਹਿਬ ਨੇ ਵਰਤਾਇਆ, ਤੇ ਹੀਰਨ ਇੱਕ ਲਾਈਨ ਬਣਾ ਕੇ ਉੱਥੇ ਆਏ, ਭਰ ਪੇਟ ਉਹਨਾਂ ਨੇ ਖਾਣਾ ਖਾਧਾ ਤੇ ਬੜੇ ਆਨੰਦਮਈ ਉਹਦੇ ਵਿੱਚ ਰਹੇ। ਤੇ ਗੁਰੂ ਸਾਹਿਬ ਨੇ ਕਿਹਾ ਵੀ ਖਾਲਸਾ ਰਾਜ ਆਉਣ ਵਾਲਾ, ਤੁਹਾਨੂੰ ਹੀਰਨ ਦੀ ਮਾਫੀਕ ਰਹਿਣਾ ਚਾਹੀਦਾ, ਨਾ ਕਿ ਕੁੱਤਿਆਂ ਦੀ ਮਾਫਕ। ਅੱਜ ਅਸੀਂ ਪੰਜਾਬ ਦੀ ਲੀਡਰਸ਼ਿਪ ਕੁੱਤਿਆਂ ਦੀ ਮਾਫਕ ਇੱਕ ਦੂਜੇ ਦੇ ਉੱਤੇ ਭਾਰੂ ਪੈਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਆਵਾਮ ਦੀ ਲੋੜ ਹੈ, ਆਵਾਮ ਮੰਗ ਕਰਦਾ ਹੈ ਇਸ ਤੋਂ ਕਿ ਕੁੱਤਿਆਂ ਵਾਂਗੂ ਲੜਨ ਦੀ ਬਜਾਏ ਹੀਰਨ ਵਾਂਗੂ ਰਹੋ ਔਰ ਕੌਮ ਦੀ ਝੋਲੀ ਵਿੱਚ ਵੀ ਕੁਝ ਪਾ ਦਿਓ। ਇਹ ਸਾਡੀ ਲੀਡਰਸ਼ਿਪ ਨੂੰ ਇਸ ਦੇ ਉੱਤੇ, ਔਰ ਜਿੰਨੇ ਵੀ, ਮੈਂ ਅੱਜ ਤੱਕ ਕਦੀ ਵੀ ਕਿਸੇ ਵੀ ਬੰਦੇ ਨੂੰ ਨਹੀਂ ਕਿਹਾ ਕਿ ਇਸ ਨੂੰ ਅੱਗੇ ਪ੍ਰਚਾਰਿਆ ਜਾਏ। ਅਸੀਂ ਆਪਣੇ ਕਈ ਸਾਡੇ ਕਹਿ ਲਓ ਕਿ ਗਰੁੱਪ ਨੇ, ਅਸੀਂ ਉਹਨਾਂ ਉੱਤੇ ਭੇਜਦੇ ਹਾਂ, ਪਰ ਅੱਜ ਮੈਂ ਇਸ ਵਾਰੀ ਜ਼ਰੂਰ ਕਹਾਂਗਾ ਕਿ ਇਸ ਨੂੰ ਪੂਰਾ ਸੁਣਿਆ ਜਾਏ ਔਰ ਇਸ ਨੂੰ ਆਪਣੇ ਸ਼ਹਿਰ ਦੇ, ਆਪਣੇ ਨਗਰ ਦੇ, ਆਪਣੀ ਐਜੀਪੀਸੀ ਹਰਿਆਣਾ ਹੋਏ, ਪੰਜਾਬ ਹੋਏ, ਦਿੱਲੀ ਹੋਏ, ਜਾਂ ਸਾਡੇ ਜਿੰਨੇ ਵੀ ਲੀਡਰ ਨੇ, ਚਾਹੇ ਉਹ ਸ਼ਹਿਰੀ ਪੱਧਰ ਤੇ ਹੋਣ, ਚਾਹੇ ਕਸਬਾ ਪੱਧਰ ਤੇ ਹੋਣ, ਚਾਹੇ ਪਿੰਡ ਪੱਧਰ ਤੇ ਹੋਣ, ਤੇ ਚਾਹੇ ਵੱਡੇ ਲੀਡਰ ਹੋਣ, ਉਹਨਾਂ ਤੱਕ ਇਹ ਜਿਹੜੀ ਗੱਲ ਆ ਉਹਨੂੰ ਪਹੁੰਚਾਇਆ ਜਾਏ ਕਿ ਕੌਮ ਨੂੰ ਅੱਜ ਹੀਰਨ ਬਣ ਕੇ ਲੜਨ ਦੀ ਲੋੜ ਆ, ਨਾ ਕਿ ਕੁੱਤਿਆਂ ਦੀ ਮਾਫਕ ਇੱਕ ਦੂਜੇ ਦੇ ਉੱਤੇ ਕਿੰਤੂ ਪਰੰਤੂ ਕਰਕੇ। ਆਮ ਕਰਕੇ ਵੱਡਾ ਸਵਾਲ ਹੈ ਕਿ ਜੇ 27 ਦੇ ਇਲੈਕਸ਼ਨ ਦੇ ਮੱਦੇਨਜ਼ਰ ਪੰਥਕ ਜਥੇਬੰਦੀਆਂ ਦੀ ਅਗਵਾਈ ਵਾਲੀ ਜਿਹੜੀ ਸਿਆਸੀ ਧਿਰ ਹੈ ਸੱਤਾ ਵਿੱਚ ਨਹੀਂ ਆਉਂਦੀ, ਫਿਰ ਕੀ ਲੱਗਦਾ ਕਿ ਭਵਿੱਖ ਦੇ ਵਿੱਚ ਚੁਣੌਤੀਆਂ ਕਿਵੇਂ ਦੀਆਂ ਹੋਣਗੀਆਂ? ਇਹ ਤਾਂ ਕੋਟੀ ਬਹੁਤ ਘੱਟ ਪਈ ਹੈ। ਹੁਣ ਤਾਂ ਜੇ ਇਹ ਇਕੱਠੇ ਨਾ ਹੋਏ ਤੇ ਚੰਡੀਗੜ੍ਹ ਬੜੀ ਦੂਰ ਆ, ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਪਕੜ ਲੈਣਾ। ਅੱਜ ਮੈਂ ਪੜ੍ਹ ਰਿਹਾ ਸੀ ਕਿ ਵਾਰਸ ਜਥੇਬੰਦੀ ਦੇ ਚਰਨਜੀਤ ਚੰਨੀ ਨੂੰ ਆਪਣੀ ਪਾਰਟੀ ਦੇ ਵਿੱਚ ਵਾਈਸ ਮੁੱਖ ਮੰਤਰੀ ਬਣਾਉਣ ਦੀ ਗੱਲ ਕਰਤੀ। ਉਹ ਪਹਿਲੇ ਤਾਂ ਉਹ ਗਏ ਕਿਉਂ? ਦੂਜੀਆਂ ਜਥੇਬੰਦੀਆਂ ਜਿਨ੍ਹਾਂ ਦੇ ਹੱਥ ਉਹ ਪੰਜੇ ਦੇ ਨਾਲ, ਜਿਨ੍ਹਾਂ ਨੇ ਸਾਡਾ ਕਤਲੋਗਾਰਤ ਕੀਤਾ, ਉਹਨਾਂ ਜਥੇਬੰਦੀਆਂ ਵਿੱਚ ਜਿਹੜੇ ਬੰਦੇ ਗਏ ਨੇ ਔਰ ਉਹਨਾਂ ਦੀ ਸੋਚ ਉਸ ਤਰੀਕੇ ਦੀ ਹੋਏਗੀ ਤੇ ਗਏ ਨੇ, ਤੇ ਅੱਜ ਵਾਰਸ ਜਥੇਬੰਦੀ ਉਹਨਾਂ ਨੂੰ ਇਹ ਕਹਿ ਰਹੀ ਹੈ ਕਿ ਅਸੀਂ ਤੁਹਾਨੂੰ ਵਾਈਸ ਸੀਐਮ ਬਣਾ ਦਿੰਨੇ ਹੈਗੇ। ਲੱਖ ਲਾਹਨਤ ਹੈ ਕੌਮ ਨੂੰ, ਜਿਹੜੇ ਚਿਹਰੇ ਨੇ ਇਹ ਗੱਲ ਕਹੀ ਹੈ ਉਹਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਸਾਡੇ ਕਤਲੋਗਾਰਤ ਵਾਸਤੇ ਇਹਨਾਂ ਕੋਲੋਂ ਇੱਕ ਲਫ਼ਜ਼ ਨਹੀਂ ਬੋਲਿਆ ਜਾਂਦਾ, ਤੇ ਸਾਡੇ ਕਤਲੋਗਾਰਤ ਕਰਨ ਵਾਲੀਆਂ ਪਾਰਟੀਆਂ ਨੂੰ ਕਹਿਣ ਕਿ ਤੁਸੀਂ ਕੁਰਸੀ ਤੇ, ਤੁਹਾਨੂੰ ਸੀਐਮ ਦੀ ਕੁਰਸੀ ਤੇ ਦਿੰਨੇ ਆ।
ਬੜਾ ਦੁੱਖ ਹੋਇਆ ਮੈਨੂੰ ਅੱਜ। ਸਾਡੇ ਹਿਰਦੇ ਕੌਮ ਜ਼ਿਆਦਾ ਛੰਨਣੀ ਕਰਦੀ ਆ, ਜਿਸ ਤਰ੍ਹਾਂ HS ਫੁਲਕਾ ਨੇ ਛੰਨਣੀ ਕੀਤਾ ਸੀ, ਜਿਹੜਾ ਪਹਿਲੇ ਇੱਕ ਸਕੂਟਰ ਤੇ ਚੱਲਣ ਵਾਲਾ ਜਿਹੜਾ ਐਡਵੋਕੇਟ, ਅੱਜ ਉਹ ਇੰਨਾ ਵੱਡਾ ਐਡਵੋਕੇਟ ਬਣ ਗਿਆ ਸੀ ਕਿ ਉਸਨੇ ਸਾਡੀ ਜਿਹੜੀ ਬਾਗਡੋਰ ਜਦੋਂ ਪਕੜੀ ਤੇ ਜਦੋਂ BJP ਜੁਆਇਨ ਕੀਤੀ, ਇਹ ਲੀਡਰਸ਼ਿਪ ਕੌਮ ਦਾ ਬੇੜੀਆਂ 'ਚ ਵੱਟੇ ਪਾ ਰਹੀ ਆ। ਕੌਮ ਨੂੰ ਸੁਚੇਤ ਹੋਣਾ ਪਏਗਾ, ਔਰ ਜੇ ਇਹ ਲੀਡਰ ਇਕੱਠੇ ਨਹੀਂ ਹੁੰਦੇ ਤੇ ਬਾਹਰਲੇ ਸਿੱਖਾਂ ਨੂੰ ਵੀ ਇਹ ਸੋਚਣਾ ਪਏਗਾ, ਜਿਹੜੇ ਉੱਥੋਂ ਦੀ ਫੰਡ ਕੱਢ ਕੇ ਇਹਨਾਂ ਨੂੰ ਭੇਜੀ ਜਾਂਦੇ ਨੇ, ਉਹ ਧਾਰਮਿਕ ਜਿਹੜੇ ਪ੍ਰੋਗਰਾਮ ਰੱਖਦੇ ਨੇ ਉਹਨਾਂ ਵਾਸਤੇ ਤੇ ਨਾ ਬਾਹਰੋਂ ਸਿੱਖਾਂ ਵੱਲੋਂ ਫੰਡ ਨਹੀਂ ਭੇਜੇ ਜਾ ਸਕਦੇ। ਜਿੱਥੇ ਜ਼ਰੂਰਤ ਹੈ ਸਕੂਲਾਂ 'ਚ ਬੱਚਿਆਂ ਦੀ ਪੜ੍ਹਾਈਆਂ ਵਿੱਚ, ਬੱਚਿਆਂ ਦੇ ਜਿਹੜੇ ਪਰਿਵਾਰ ਜਿਹੜੇ ਧਾਰਮਿਕ ਤੌਰ ਤੇ ਪੰਥਕ ਤੌਰ ਤੇ ਚੰਗੀ ਸੋਚ ਰੱਖਣ ਵਾਲੇ ਨੇ, ਉਹਨਾਂ ਦੇ ਪਰਿਵਾਰ ਦੀ ਮਦਦ ਤਾਂ ਬਾਹਰੋਂ ਕੋਈ ਨਹੀਂ ਕਰ ਰਿਹਾ। ਲੇਕਿਨ ਜਦੋਂ ਕੋਈ ਹੁਣ ਇਲੈਕਸ਼ਨ ਆ ਜਾਏਗੀ ਤਾਂ ਪਿਛਲੀ ਵਾਰੀ ਇਹਨਾਂ ਨੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ, ਹੁਣ ਫਿਰ ਇੱਕ ਨਵੀਂ ਪਾਰਟੀ ਖੜੀ ਹੋ ਰਹੀ ਹੈ। ਕਿਹੜੀ ਪਾਰਟੀ? ਜਨਤਾ ਕਾਂਗਰਸ ਪਾਰਟੀ। ਉਹ ਭਾਈ ਦੀਪ ਸਿੱਧੂ ਕਿਆ ਕਰਦਾ ਸੀ? ਝਾੜੂ ਪਕੜਨਾ ਜਾਂ ਸਰੀਸਾ ਪਕੜਨੀ ਹੈ, ਤੇ ਸਾਡੇ ਪੰਜਾਬ ਦੇ ਲੋਕਾਂ ਨੇ ਝਾੜੂ ਪਕੜ ਲਿਆ ਤੇ ਨਤੀਜੇ ਭੁਗਤ ਰਹੇ ਨੇ। ਇਸੇ ਤਰੀਕੇ ਹੁਣ ਕਾਂਗਰਸ ਪਾਰਟੀ ਵੀ ਇਸ ਤੇ ਉਤਾਰਨ ਦੀ ਗੱਲਾਂ ਕੀਤੀਆਂ ਜਾ ਰਹੀਆਂ, ਔਰ ਹੋ ਸਕਦਾ ਕਿ ਉਹ ਉਤਰੇ। ਤੇ ਇਸ ਦੇ ਲਈ ਅੱਜ ਪੰਥਕ ਏਕਤਾ, ਪੰਥਕ ਸੋਚ, ਪੰਥਕ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਇਕੱਠਿਆ ਕਰਨ ਦੀ ਬਹੁਤ ਜ਼ਰੂਰਤ ਹੈ। ਬਿਲਕੁਲ ਪੰਥ ਦੇ ਹਿੱਤ ਦੇ ਵਿੱਚ ਖਾਸ ਤੌਰ ਤੇ ਇੱਕ ਜਿਹੜੀ ਟੂਕ ਮਾਤਰ ਹੈ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕੀਤਾ ਕਿ 27 ਦੇ ਇਲੈਕਸ਼ਨ ਦੇ ਮੱਦੇਨਜ਼ਰ ਖਾਸ ਤੌਰ ਤੇ ਜਿਹੜੀਆਂ ਪੰਥਕ ਵਿਚਾਰਧਾਰਾਵਾਂ ਵਾਲੀਆਂ ਜਥੇਬੰਦੀਆਂ ਨੇ, ਉਹਨਾਂ ਦਾ ਸੰਗਠਨ, ਉਹਨਾਂ ਦਾ ਸਮੂਹ ਅਲਾਈਅੰਸ ਹੋਣਾ ਬਹੁਤ ਲਾਜ਼ਮੀ ਹੈ। ਦੇਖਣਾ ਹੋਵੇਗਾ ਕਿ ਇਸ ਸੰਜੀਦਾ ਮਸਲੇ ਦੇ ਉੱਪਰ ਪਹਿਲ ਕਦਮੀ ਕਿਹੜੀ ਧਿਰ ਦੀ ਹੁੰਦੀ ਹੈ, ਕਿਵੇਂ ਇਹ ਅਲਾਈਅੰਸ ਹੋਏਗਾ, ਪੂਰਾ ਰੋਡ ਮੈਪ ਕੀ ਹੋਏਗਾ, ਜਾਂ ਇਹ ਭਵਿੱਖ ਦੇ ਗਰਭ ਦੇ ਵਿੱਚ ਇਹ तमाम ਸਾਰੇ ਸਵਾਲ ਨੇ। ਤਾਂ ਅੱਗੇ ਵੀ ਇਹਨਾਂ ਸੰਜੀਦਾ ਮਸਲਿਆਂ ਦੇ ਬਾਬਤ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।